ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਜਿਹੜਾ ਤੁਹਾਡੇ ਲਈ ਪੇਸ਼ ਕਰਾਂਗੇ ਖਬਰ ਤੇ ਨਜ਼ਰ, ਅਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਹੀ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮੰਡੇਲਾ ਦੇ ਵਿੱਚ ਇਹਨਾਂ ਦੀਆਂ 2 ਲੋਕੇਸ਼ਨਜ਼ ਹਨ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209 277 0113 2092770113। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਬੱਚਿਆਂ ਦੇ ਰੇਪ ਕੇਸਾਂ 'ਚ ਦਿੱਤੀ ਜਾਣ ਵਾਲੀ ਫਾਂਸੀ ਤੇ ਦਿੱਲੀ ਹਾਈ ਕੋਰਟ ਦੀ ਸਖਤ ਟਿੱਪਣੀ। ਦੇਖੋ, ਇਹ ਬੜਾ ਮੁੱਦਾ ਇੱਥੇ ਭਖਿਆ ਹੋਇਆ ਇੰਡੀਆ ਦੇ ਵਿੱਚ। ਇੱਕ ਤੇ ਬਲਾਤਕਾਰਾਂ ਦਾ, ਔਰ ਦੂਸਰਾ ਇਹ ਹੈ ਕਿ ਬਲਾਤਕਾਰਾਂ ਉੱਤੇ ਜਿਹੜੀ ਸਖਤੀ ਕੀਤੀ ਜਾ ਰਹੀ ਹੈ। ਦੋਏ ਚੀਜ਼ਾਂ ਬਰੋਬਰ ਇਸ ਸਮੇਂ ਜ਼ੇਰੇ ਚਰਚਾ ਦੇ ਵਿੱਚ ਆ, ਕਿਉਂਕਿ ਨਾ ਤੇ ਬਲਾਤਕਾਰ ਰੁਕਦੇ ਪਏ ਆ, ਨਾ ਬਲਾਤਕਾਰਾਂ ਉੱਤੇ ਜਿਹੜੀ ਸਖਤੀ ਕੀਤੀ ਜਾ ਰਹੀ ਹੈ ਉਹਨਾਂ ਉੱਤੇ ਚਰਚਾ ਰੁਕਦਾ ਪਿਆ। ਅੱਜ ਵੀ ਦੇਖੋ ਨਾ ਕਿ ਹਰਿਆਣੇ ਦੇ ਵਿੱਚ ਇੱਕ ਮੰਦਿਰ ਦੇ ਅੰਦਰ ਐਸੀ ਵਹਿਸ਼ਤ ਲੋਕਾਂ ਦੇ ਸਾਹਮਣੇ ਆਈ ਹੈ ਕਿ ਦੰਗ ਰਹਿ ਕੇ ਲੋਕ, ਜਿੱਦਾਂ ਕਠੂਆ ਗੈਂਗਰੇਪ ਹੋਇਆ, ਠੀਕ ਉਸੇ ਤਰ੍ਹਾਂ ਦਾ ਹਰਿਆਣੇ 'ਚ ਇੱਕ ਗੈਂਗਰੇਪ ਹੋ ਗਿਆ। ਔਰ ਉਹ ਵੀ ਉਦੋਂ ਜਦੋਂ ਇਹ ਸਾਰਾ ਕੁਛ ਸਖਤੀ ਦੇ ਰੂਪ 'ਚ ਸਾਡੇ ਕਾਨੂੰਨ 'ਚ ਦਰਜ ਕੀਤਾ ਜਾ ਰਿਹਾ ਸੀਗਾ ਜੀ। ਸੋ ਬਹਿਸ ਛਿੜੀ ਹੋਈ ਆ। ਹੁਣ ਦੇਖੋ, ਦਿੱਲੀ ਹਾਈ ਕੋਰਟ ਨੇ ਜਿਹੜੀ ਟਿੱਪਣੀ ਕੀਤੀ ਆ, ਦਿੱਲੀ ਹਾਈ ਕੋਰਟ ਨੇ ਕਿਹਾ ਕਿ ਜਿਹੜੀ ਤੁਸੀਂ 12 ਸਾਲ ਤੱਕ ਦੇ ਮਾਸੂਮ ਬੱਚਿਆਂ ਦੇ ਰੇਪ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ ਰੱਖੀ ਹੈ, ਕੈਪੀਟਲ ਪਨਿਸ਼ਮੈਂਟ ਰੱਖੀ ਆ, ਤਾਂ ਇਹਦੇ ਲਈ ਤੁਸੀਂ ਕੀ ਅਧਿਐਨ ਕੀਤਾ, ਪਰ ਕੀ ਤੁਸੀਂ ਵਿਗਿਆਨਕ ਮੁਲਾਂਕਣ ਕੀਤਾ, ਉਸ ਤੋਂ ਬਾਅਦ ਕਿਵੇਂ ਤੁਸੀਂ ਇਹ ਸਜ਼ਾ ਨਿਸ਼ਚਿਤ ਕੀਤੀ ਆ। ਸੋ ਉਹਨਾਂ ਨੇ ਇਹ ਟਿੱਪਣੀ ਕੀਤੀ ਆ ਕਿ ਭਾਈ ਜਿਹੜਾ ਤੁਸੀਂ ਕਾਨੂੰਨ ਨਿਰਧਾਰਿਤ ਕੀਤਾ, ਇਹਦੇ ਲਈ ਤੁਸੀਂ ਅਧਿਐਨ ਕੀ ਕੀਤਾ, ਔਰ ਤੁਹਾਡੇ ਜਿਹੜੇ ਵਿਗਿਆਨਕ ਪਹਿਲੂ ਸੀਗੇ ਉਹ ਕਿਹੜੇ ਕਿਹੜੇ ਵਿਚਾਰੇ ਆ ਤੁਸੀਂ। ਹੁਣ ਇਸ ਮੁੱਦੇ ਤੇ ਜਿਹੜੀ ਇਹ ਟਿੱਪਣੀ ਆਈ ਆ, ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਇੱਕ ਬਹੁਤ ਜ਼ਿਆਦਾ ਵਜ਼ਨ ਰੱਖਦੀ ਆ। ਕਿਉਂਕਿ ਬਹੁਤ ਸਾਰੇ ਲੋਕ ਇਹਦਾ ਵਿਰੋਧ ਕਰਦੇ ਪਏ ਆ। ਅਸਲ ਦੇ ਵਿੱਚ ਚੱਕਰ ਇਹ ਆ ਕਿ ਇੱਕ ਤੇ ਦੇਖੋ ਕਿ ਕੈਟਾਗਰਾਈਜੇਸ਼ਨ ਹੋ ਗਈ ਆ ਕਿ ਜਿੱਦਾਂ 12 ਸਾਲ ਤੱਕ ਫਾਂਸੀ ਦੀ ਸਜ਼ਾ, ਉਸ ਤੋਂ ਬਾਅਦ 16 ਸਾਲ ਤੱਕ 20 ਸਾਲ ਦੀ ਸਜ਼ਾ, ਉਸ ਤੋਂ ਬਾਅਦ ਮਿਨੀਮਮ ਜਿਹੜੀ 10 ਸਾਲ ਦੀ ਸਜ਼ਾ, ਇਸ ਤਰ੍ਹਾਂ ਕਰਕੇ ਇੱਕ ਸ਼੍ਰੇਣੀਬੱਧ ਕਰ ਦਿੱਤਾ ਗਿਆ ਗੁਨਾਹ ਨੂੰ। ਦੂਜੀ ਚੀਜ਼ ਇਹ ਆ ਕਿ ਦੇਖੋ, ਅਸੀਂ ਵੀ ਅੱਗੇ ਵਿਚਾਰ ਕੀਤੀ ਸੀ ਇੱਕ ਦਿਨ ਕਿ ਜਿਹੜਾ ਬੰਦਾ ਇਸ ਤਰ੍ਹਾਂ ਦਾ ਕ੍ਰਾਈਮ ਕਰਦਾ, ਇਸ ਤਰ੍ਹਾਂ ਦਾ ਘਿਨਾਉਣਾ ਕੰਮ ਕਰਦਾ, ਤਾਂ ਜਦੋਂ ਉਹਦੇ ਉੱਤੇ ਇੱਕ ਤਲਵਾਰ ਲਟਕੀ ਹੋਊਗੀ ਕਿ ਉਹਨੂੰ ਫਾਹੇ ਟੰਗ ਦੇਣਾ, ਤਾਂ ਫਿਰ ਵੱਧ ਤੋਂ ਵੱਧ ਉਹ ਕੋਸ਼ਿਸ਼ ਕਰੂਗਾ ਕਿ ਉਹ ਬੰਦੇ ਨੂੰ ਜਿਉਂਦਾ ਨਾ ਛੱਡੇ, ਸ਼ਿਕਾਰ ਨੂੰ ਜਿੰਦਾ ਨਾ ਛੱਡੇ, ਤਾਂ ਹੱਤਿਆਵਾਂ ਵੱਧ ਸਕਦੀਆਂ। ਹੁਣ ਦੂਜਾ ਲੌਜਿਕ ਇਸ ਮਾਮਲੇ 'ਚ ਇਹ ਵੀ ਆ ਕਿ ਇੰਡੀਆ ਦੇ ਵਿੱਚ ਜੇ ਬੱਚਿਆਂ ਦੇ ਰੇਪ ਦੇ ਮਾਮਲੇ ਆਪਾਂ ਚੱਕੀਏ, ਜੇ ਇੱਕ ਅੱਧ ਹਿੱਸੇ ਨੂੰ ਛੱਡ ਦਈਏ, ਬਹੁਤੇ ਮਾਮਲਿਆਂ ਦੇ ਵਿੱਚ ਉਹਨਾਂ ਦੇ ਜਿਹੜੇ ਦਰਿੰਦੇ ਹੁੰਦੇ ਆ ਉਹ ਉਹਨਾਂ ਦੇ ਆਪਣੇ ਹੁੰਦੇ ਆ। ਹੁਣ ਦੇਖੋ, ਇੰਡੀਆ ਦਾ ਸਮਾਜਿਕ ਤਾਣਾ ਬਾਣਾ ਇਸ ਤਰ੍ਹਾਂ ਦਾ ਵਾ ਕਿ ਲੋਕ ਕਈ ਵਾਰ ਫਿਰ ਇਹ ਸੋਚਦੇ ਆ ਕਿ ਹੁਣ ਜਿਹੜਾ ਕੁਛ ਹੋ ਗਿਆ ਸੋ ਹੋ ਗਿਆ, ਦੂਜਾ ਜੀਵ ਵੀ ਮਰ ਜਾਊਗਾ। ਤੇ ਜੇ ਸਜ਼ਾ ਮੰਨ ਲਓ ਕੈਪੀਟਲ ਪਨਿਸ਼ਮੈਂਟ ਦੇ ਵਜੋਂ ਨਹੀਂ ਹੈ, ਤਾਂ ਫਿਰ ਕੋਸ਼ਿਸ਼ ਇਹ ਹੁੰਦੀ ਆ ਕਿ ਇਹਨੂੰ ਥੋੜੀ ਬਹੁਤ ਸਜ਼ਾ ਹੋਣੀ ਚਾਹੀਦੀ ਹੈ, ਸੇਕ ਲੱਗਣਾ ਚਾਹੀਦਾ। ਪਰ ਜੇ ਸਜ਼ਾ ਇਹ ਮੌਤ ਹੋਏਗੀ ਤਾਂ ਕਦੇ ਨਾ ਕਦੇ ਇਹ ਜ਼ਰੂਰ ਸੋਚਿਆ ਜਾਊਗਾ ਕਿ ਇਹ ਤਾਂ ਜਿਹੜਾ ਕੁਛ ਕਰਨਾ ਸੀ ਕਰ ਗਿਆ, ਪਰ ਜੇ ਹੁਣ ਇਹ ਮਰ ਜਾਂਦਾ, ਇਹਨੂੰ ਫਾਹੇ ਟੰਗ ਦਿੱਤਾ ਜਾਂਦਾ, ਤਾਂ ਫਿਰ ਬਿਲਕੁਲ ਹੀ ਕਹਾਣੀ ਖਰਾਬ ਹੋ ਜਾਊਗੀ। ਸੋ ਇਹ ਵੀ ਪੱਖ ਹੈ ਜਿਹੜਾ ਉਹ ਇਸ ਸਮੇਂ ਇੱਕ ਬਹਿਸ ਦਾ ਵਿਸ਼ਾ ਬਣਿਆ ਹੋਇਆ। ਸੋ ਕੁੱਲ ਮਿਲਾ ਕੇ ਸਜ਼ਾ ਨਿਰਧਾਰਿਤ ਕਰ ਦਿੱਤੀ ਗਈ ਹੈ, ਪਰ ਇਹਦੇ ਤੇ ਹਾਲੇ ਬਹਿਸ ਵਸਈਆ ਜਿਹੜਾ ਖਤਮ ਨਹੀਂ ਹੋਇਆ। ਉਦਾਂ ਜੇ ਆਪਾਂ ਦੇਖੀਏ ਖੁੱਲੇ ਰੂਪ ਦੇ ਵਿੱਚ ਬਹਿਸ ਕਰਕੇ, ਜੇ ਇੱਕ ਸਿੱਟੇ ਦੇ ਵਜੋਂ ਸਾਰੀਆਂ ਚੀਜ਼ਾਂ ਨੂੰ ਵਿਚਾਰੀਏ, ਤਾਂ ਦੇਖੋ ਕਨਵਿਕਸ਼ਨ ਰੇਟ ਇੱਥੇ ਬੜੀ ਘੱਟ ਹੈ। ਦੂਸਰੀ ਇਹ ਆ ਕਿ ਪੁਲਿਸ ਦੀ ਜਿਹੜੀ ਬਹੁਤ ਹੌਲੇ ਦਰਜੇ ਦੀ ਇਹਨਾਂ ਦੀ ਜਾਂਚ ਪੜਤਾਲ ਆ,
ਉਹ ਤੇਜ਼ ਕਰਨ ਦੀ ਜ਼ਰੂਰਤ ਹੈ। ਤੀਜੀ ਗੱਲ ਇਹ ਕਿ ਦੇਖੋ ਹੁਣ ਇਹਨਾਂ ਨੇ ਜਿੱਦਾਂ ਬੱਚਿਆਂ ਦੇ ਰੇਪ ਵਾਲੇ ਮਾਮਲੇ 'ਚ ਰੱਖਿਆ ਕਿ 10 ਮਹੀਨਿਆਂ ਦੇ ਅੰਦਰ ਅੰਦਰ ਕੋਰਟ ਨੇ ਫੈਸਲਾ ਕਰਨਾ। ਮੈਨੂੰ ਦੱਸੋ ਕਿ 10 ਮਹੀਨਿਆਂ ਦੇ ਅੰਦਰ ਅੰਦਰ ਹੇਠਲੀ ਅਦਾਲਤ ਨੇ ਜੇ ਫੈਸਲਾ ਕਰ ਵੀ ਦਿੱਤਾ ਤੇ ਉਤਲੀ ਅਦਾਲਤ ਲਈ ਤੇ ਤੁਸੀਂ ਕੋਈ ਸਮਾਂ ਨਿਸ਼ਚਿਤ ਨਹੀਂ ਕੀਤਾ। ਜੇ ਹਾਈ ਕੋਰਟ 'ਚ ਫਿਰ 10 ਸਾਲ ਲੱਗ ਗਏ, ਸੁਪਰੀਮ ਕੋਰਟ 'ਚ ਫਿਰ 5 ਸਾਲ ਲੱਗ ਗਏ, ਗੱਲ ਤੇ ਫਿਰ ਉੱਥੇ ਪਹੁੰਚ ਕੇ ਆ ਜਾਣੀ ਆ। ਯਾਨੀ ਹਾਲੇ ਇਸ ਕਾਨੂੰਨ ਦੇ ਵਿੱਚ ਬਹੁਤ ਕਮਜ਼ੋਰੀਆਂ ਨੇ, ਬਹੁਤ ਹਾਲੇ ਇਹਦੇ 'ਚ ਚੋਰ ਮੋਰੀਆਂ ਹੈ। ਜ਼ਰੂਰਤ ਹੈ ਕਿ ਇੱਕ ਵਧੀਆ ਕਾਨੂੰਨ ਲਿਆਂਦਾ ਜਾਵੇ। ਆ ਜਿਹੜੀ ਕੈਪੀਟਲ ਪਨਿਸ਼ਮੈਂਟ ਹੈ ਜਾਂ ਹੋਰ ਸਖਤ ਸਜ਼ਾ, ਇਹ ਜਿਹੜੀ ਇੱਕ ਵੱਖਰਾ ਵਿਸ਼ਾ। ਸੋ ਜਿਹੜੀਆਂ ਦੂਸਰੀਆਂ ਚੀਜ਼ਾਂ ਨੇ ਉਹਨਾਂ ਨੂੰ ਠੀਕ ਕੀਤਾ ਜਾਣਾ ਚਾਹੀਦਾ। ਹਾਲ ਦੀ ਘੜੀ ਇਸ ਵੇਲੇ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਨੇ ਕਾਹਲੀ ਦਿਖਾਈ ਹੈ। ਕਾਹਲੀ ਇਸ ਕਰਕੇ ਦਿਖਾਈ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਆ ਤੇ ਇਸ ਸਮੇਂ ਉਹਨਾਂ ਦੀ ਤੋਏ ਬਹੁਤ ਜ਼ਿਆਦਾ ਹੋਣ ਡਈ ਆ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ, ਵਿਸ਼ਵ ਹਿੰਦੂ ਪਰਿਸ਼ਦ ਦੇ ਇੱਕ ਕਾਰਕੁਨ ਨੇ ਮੁਸਲਮਾਨ ਟੈਕਸੀ ਡਰਾਈਵਰ ਨਾਲ ਜਾਣ ਤੋਂ ਕੀਤੀ ਨਾ ਤੇ ਲੋਕਾਂ ਨੇ ਪਾਈਆਂ ਲਾਹਨਤਾਂ। ਕੁਛ ਲੋਕ ਜਿਹੜੇ ਆ ਉਹ ਜਮਾਂਦਰੂ ਲਾਹਨਤੀ ਹੁੰਦੇ ਆ, ਉਹ ਜੰਮੇ ਹੀ ਲਾਹਨਤਾਂ ਵਾਸਤੇ ਹੁੰਦੇ ਆ। ਦੇਖੋ ਇਹ ਹੋਇਆ ਕੀ ਆ ਕਿ ਇਹ ਕਾਰਕੁਨ ਸੀਗਾ ਜਿਹੜਾ ਵਿਸ਼ਵ ਹਿੰਦੂ ਪਰਿਸ਼ਦ ਦਾ, ਇਹਨੇ ਕੋਈ ਟੈਕਸੀ ਮੰਗਾਈ ਸੀਗੀ। ਟੈਕਸੀ ਫਿਰ ਜਦੋਂ ਇਹਦੇ ਤੱਕ ਪਹੁੰਚੀ, ਉਹ ਜਿਹੜਾ ਚਾਲਕ ਸੀਗਾ ਯਾਨੀ ਟੈਕਸੀ ਡਰਾਈਵਰ ਸੀਗਾ ਉਹ ਮੁਸਲਮਾਨ ਸੀਗਾ। ਇਹ ਕਹਿੰਦਾ ਕਿ ਮੈਂ ਉਸ ਟੈਕਸੀ ਡਰਾਈਵਰ ਨੂੰ ਪਰਤਾ ਦਿੱਤਾ, ਉਸ ਓਲਾ ਕੈਬ ਸਰਵਿਸ ਦੇ ਡਰਾਈਵਰ ਨੂੰ ਮੈਂ ਪੁੱਠਾ ਮੋੜ ਦਿੱਤਾ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੇਰਾ ਪੈਸਾ ਜਿਹੜਾ ਉਹ ਜਹਾਦੀਆਂ ਦੇ ਕੋਲ ਜਾਵੇ। ਸੋ ਇਹਨੇ ਉਸ ਬੰਦੇ ਨੂੰ ਮੁਸਲਮਾਨ ਦੇ ਤੌਰ ਤੇ ਵੇਖਿਆ, ਇੱਕ ਪੇਸ਼ੇਵਰ। ਮਿੰਟੂ ਜੀ ਮਿੰਟੂ ਜੀ ਮਾਫੀ ਚਾਹੁੰਦੇ ਆ, ਅੱਜ ਸਾਡੇ ਇੱਧਰ ਟੈਲੀਫੋਨਾਂ ਦਾ ਨੈਟਵਰਕ ਨਹੀਂ ਹੈਗਾ। ਖੈਰ ਗੱਲ ਕਰਦੇ ਸਾਂ, ਜਿਹੜਾ ਉਹ ਵਿਸ਼ਵ ਹਿੰਦੂ ਪਰਿਸ਼ਦ ਦਾ ਜੇ ਕਾਰਕੁਨ ਸੀ, ਦਾ ਨਾਂ ਸੀਗਾ ਅਭਿਸ਼ੇਕ ਮਿਸ਼ਰਾ। ਇਹਨੇ ਓਲਾ ਕੈਬ ਸਰਵਿਸ ਦੀ ਇੱਕ ਟੈਕਸੀ ਮੰਗਾਈ ਸੀਗੀ ਤੇ ਜਦੋਂ ਟੈਕਸੀ ਉੱਥੇ ਇਹਦੇ ਕੋਲ ਪਹੁੰਚੀ, ਜਿਹੜਾ ਡਰਾਈਵਰ ਸੀਗਾ, ਟੈਕਸੀ ਚਾਲਕ ਸੀਗਾ, ਉਹ ਮੁਸਲਿਮ ਸਮੁਦਾਇ ਨੂੰ ਬਿਲੋਂਗ ਕਰਦਾ ਸੀਗਾ। ਜਦੋਂ ਉਹਨੂੰ ਦੇਖਿਆ ਤੇ ਇਸ ਬੰਦੇ ਨੇ ਉਹਨੂੰ ਪਰਤਾ ਦਿੱਤਾ। ਉਹਨੂੰ ਪਰਤਾਇਆ ਹੀ ਨਹੀਂ, ਬਾਅਦ ਦੇ ਵਿੱਚ ਇਹਨੇ ਟਵਿੱਟਰ ਤੇ ਇੱਕ ਟਵੀਟ ਵੀ ਕਰ ਦਿੱਤਾ, ਸ਼ੇਖੀ ਮਾਰ ਦਿੱਤੀ ਕਿ ਦੇਖੋ ਮੈਂ ਆਪਣਾ ਜਹਾਦੀਆਂ ਨੂੰ ਪੈਸਾ ਕਿਉਂ ਦੇਵਾਂ। ਜਦੋਂ ਓਲਾ ਵਾਲਿਆਂ ਦਾ ਡਰਾਈਵਰ ਆਇਆ, ਮੈਂ ਉਹਨੂੰ ਦੇਖਿਆ ਕਿ ਇਹ ਮੁਸਲਮਾਨ ਆ, ਮੈਂ ਉਹਨੂੰ ਖਾਲੀ ਹੱਥ ਪਰਤਾ ਦਿੱਤਾ। ਇਸ ਤੋਂ ਬਾਅਦ ਓਲਾ ਵਾਲਿਆਂ ਦੀ ਸਫਾਈ ਆਈ। ਓਲਾ ਵਾਲਿਆਂ ਨੇ ਕਿਹਾ ਕਿ ਦੇਖੋ ਸਾਡੇ ਦੇਸ਼ ਵਾਂਗੂ ਓਲਾ ਦੀ ਜਿਹੜੀ ਸਰਵਿਸ ਆ, ਓਲਾ ਦੀ ਸਰਵਿਸ ਜਿਹੜੀ ਆ ਉਹ ਵੀ ਇੱਕ ਧਰਮ ਨਿਰਪੇਖ ਪਲੇਟਫਾਰਮ ਆ। ਅਸੀਂ ਆਪਣੇ ਚਾਲਕ ਜਾਂ ਜਿਹੜੇ ਸਾਡੇ ਪਾਰਟਨਰ ਜਾਂ ਸਾਡੇ ਗਾਹਕ ਆ, ਉਹਨਾਂ ਦੇ ਵਿੱਚ ਅਸੀਂ ਧਰਮ, ਜਾਤੀ, ਸਮੁਦਾਇ ਜਾਂ ਲਿੰਗ ਦੇ ਆਧਾਰ ਤੇ ਕੋਈ ਭੇਦਭਾਵ ਨਹੀਂ ਕਰਦੇ। ਅਸੀਂ ਆਪਣੇ ਸਾਰੇ ਗਾਹਕਾਂ ਨੂੰ, ਚਾਲਕਾਂ ਨੂੰ, ਭਾਈਵਾਲਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਹਮੇਸ਼ਾ ਇੱਕ ਦੂਸਰੇ ਦੀ ਇੱਜ਼ਤ ਕਰਨ, ਇੱਕ ਦੂਸਰੇ ਦਾ ਸਨਮਾਨ ਕਰਨ। ਦੇਖੋ ਉਹਨਾਂ ਨੇ ਕਿੰਨੀ ਖੂਬਸੂਰਤ ਗੱਲ ਕਹੀ। ਇਸ ਤੋਂ ਬਾਅਦ ਇਹਦੇ ਟਵੀਟ ਦੇ ਥੱਲੇ ਬਹੁਤ ਪ੍ਰਤੀਕਿਰਿਆਵਾਂ ਆਈਆਂ, ਲੋਕਾਂ ਨੇ ਬਹੁਤ ਲਾਹਨਤਾਂ ਪਾਈਆਂ, ਇੱਥੋਂ ਤੱਕ ਕਿ ਬਹੁਤ ਸਾਰੀਆਂ ਰਿਪੋਰਟਾਂ ਕੀਤੀਆਂ ਗਈਆਂ ਟਵਿੱਟਰ ਨੂੰ ਕਿ ਇਹਦਾ ਜਿਹੜਾ ਖਾਤਾ, ਟਵਿੱਟਰ ਖਾਤਾ, ਉਹ ਬੰਦ ਕਰ ਦਿਓ, ਬਲੌਕ ਕਰ ਦਿਓ। ਹਾਲਾਂਕਿ ਬਾਅਦ ਦੇ ਵਿੱਚ ਟਵਿੱਟਰ ਨੇ ਸਾਫ਼ ਕਰ ਦਿੱਤਾ ਕਿ ਸਾਡੀ ਪਾਲਿਸੀ ਤੋਂ ਬਾਹਰ ਇਹਨੇ ਕੁਛ ਨਹੀਂ ਕੀਤਾ, ਅਸੀਂ ਇਹਦਾ ਟਵਿੱਟਰ ਅਕਾਊਂਟ ਜਿਹੜਾ ਉਹ ਬਲੌਕ ਨਹੀਂ ਕਰਾਂਗੇ। ਪਰ ਇਸ ਬੰਦੇ ਨੂੰ ਲਾਹਨਤਾਂ ਕਾਫੀ ਪਈਆਂ। ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦੇ ਬੰਦਿਆਂ ਨੂੰ ਸ਼ਾਇਦ ਸੋਝੀ ਹੈ ਨਹੀਂ, ਸਿਰਫ ਤੇ ਸਿਰਫ ਫੋਕਰੀ ਪੰਥੀ 'ਚ ਇਹੋ ਜਿਹੀਆਂ ਗੱਲਾਂ ਕਰਨ ਦੀ ਆਦਤ ਹੈਗੀ ਆ ਕਿ ਅਸੀਂ ਆਹ ਕਰ ਦਿੱਤਾ, ਅਸੀਂ ਉਹ ਕਰ ਦਿੱਤਾ, ਵਡਿਆਈ ਕਰਕੇ ਆਪਣੇ ਆਪ ਨੂੰ ਦਿਖਾਉਣਾ ਕਿ ਆਹ ਦੇਖੋ ਜੀ ਅਸੀਂ ਹਿੰਦੂ ਧਰਮ ਲਈ ਕਿੰਨੇ ਪਰਪੱਕ ਆ, ਹਿੰਦੂ ਧਰਮ ਨੂੰ ਕਿੰਨੇ ਅਪਣਾਏ ਆ, ਅਸੀਂ ਹਿੰਦੂ ਧਰਮ ਲਈ ਕੀ ਕੁਛ ਕਰ ਸਕਦੇ ਆ। ਪਰ ਇਹ ਨਹੀਂ ਸੋਚਦੇ ਕਿ ਰਾਤ ਨੂੰ ਜਿਨ੍ਹਾਂ ਤੇ ਲਿਟਦੇ ਹੋ ਸਕਦਾ ਜਿਹੜੀਆਂ ਤੁਹਾਡੇ ਥੱਲੇ ਦੋਹਰਾ ਵਿਛੀਆਂ ਹੁੰਦੀਆਂ ਜਾਂ ਤੁਹਾਡੇ ਥੱਲੇ ਜਿਹੜੀਆਂ ਦਰੀਆਂ ਵਿਛੀਆਂ ਹੁੰਦੀਆਂ, ਇਹ ਕਿਸੇ ਮੁਸਲਮਾਨ ਦੇ ਹੱਥ ਤੋਂ ਬਣੀਆਂ ਹੋਣ। ਅੱਜ ਇਹਨਾਂ ਦੇ ਵਿੱਚ ਤੁਸੀਂ ਚਾਹ ਪੀਂਦੇ ਜੇ, ਆਹ ਖੂਬਸੂਰਤ ਕੱਪ, ਹੋ ਸਕਦਾ ਇਹਨਾਂ ਤੇ ਨਕਾਸ਼ੀ ਹੈ ਜਿਹੜੀ ਉਹ ਕਿਸੇ ਮੁਸਲਮਾਨ ਨੇ ਕੀਤੀ ਹੋਵੇ। ਤਾਂ ਕੀ ਤੁਸੀਂ ਆਪਣੇ ਘਰ ਦੇ ਵਿੱਚੋਂ ਸਾਰਾ ਸਮਾਨ ਜਿਹੜਾ ਉਹ ਕੱਢ ਕੇ ਬਾਹਰ ਗਲੀ 'ਚ ਸੁੱਟ ਦਿਓਗੇ? ਸੋ ਇਹ ਉਹ ਆਪਣੇ ਆਪ ਨੂੰ ਵੱਡਾ ਦਰਸਾਉਣ ਵਾਲੀ ਜਿਹੜੀ ਗੱਲ ਸੀ ਨਾ, ਸ਼ਾਇਦ ਇਹ ਗੁਰੂ ਨਾਨਕ ਦੇਵ ਜੀ ਦੀਆਂ ਉਹ ਮਹਾਨ ਪੰਕਤੀਆਂ ਯਾਦ ਨਹੀਂ ਰੱਖਦੇ। ਜੇ ਕਿਸੇ ਨੇ ਪੁੱਛਿਆ ਸੀਗਾ ਕਿ ਪੁੱਛਣ ਫੁੱਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸਭ ਅਮਲਾਂ ਬਾਝੋਂ ਦੋਨੇ, ਸ਼ੁਭ ਅਮਲਾਂ ਬਾਝੋਂ ਦੋਨੋਂ ਹੋਈ। ਸੋ ਇਹ ਇੱਕ ਦੂਜੇ ਨੂੰ ਛੁਟਿਆ ਕੇ, ਆਪਣੇ ਆਪ ਨੂੰ ਵਡਿਆ ਕੇ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇਹ ਨਹੀਂ ਸੋਚਦੇ ਕਿ ਸ਼ੁਭ ਅਮਲਾਂ ਬਾਝੋਂ ਤੁਸੀਂ ਸਾਰੇ ਛੋਟੇ ਹੋ।
ਸੋ ਅਮਲ ਜਿਹੜੇ ਆ ਉਹ ਇਹਨਾਂ ਦੇ ਕਿਸ ਤਰ੍ਹਾਂ ਦੇ ਆ, ਉਹ ਇਸ ਗੱਲ ਤੋਂ ਨਜ਼ਰ ਆਉਂਦਾ ਕਿ ਇੱਕ ਡਰਾਈਵਰ ਚਾਲਕ, ਪੇਸ਼ੇਵਰ ਚਾਲਕ ਹੈ ਜਿਹੜਾ, ਉਹਨੂੰ ਸਿਰਫ ਤੇ ਸਿਰਫ ਇਸ ਕਰਕੇ ਮੋੜਿਆ ਜਾਂਦਾ ਕਿਉਂਕਿ ਉਹ ਦੂਸਰੀ ਕਮਿਊਨਿਟੀ ਦੇ ਨਾਲ ਤਾਲੁਕ ਰੱਖਦਾ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਨਰਿੰਦਰ ਮੋਦੀ ਤੇ ਆਪ ਦੇ ਬੜਬੋਲੇ ਲੀਡਰਾਂ ਨੂੰ ਘੁਰਕਿਆ। ਦੇਖੋ, ਨਰਿੰਦਰ ਮੋਦੀ ਨੇ ਬੜਬੋਲੇ ਲੀਡਰਾਂ ਨੂੰ ਘੁਰਕਿਆ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਿੱਡੀ ਰੋਚਕ ਗੱਲ ਆ ਨਾ। ਜੀ। ਨਰਿੰਦਰ ਮੋਦੀ ਨੇ ਦੇਖੋ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਕਾਫੀ ਗੰਭੀਰ ਗੱਲਾਂ ਨੇ, ਵੈਸੇ ਘੱਟ ਗੰਭੀਰ ਗੱਲਾਂ ਕਰਦਾ ਪ੍ਰਧਾਨ ਮੰਤਰੀ, ਪਰ ਕਦੇ ਕਦੇ ਕਰ ਲੈਂਦਾ। ਉਹ ਕਹਿੰਦਾ ਕਿ ਦੇਖੋ ਕਦੇ ਕਦੇ ਅਸੀਂ ਮੀਡੀਆ ਨੂੰ ਕਹਿੰਦੇ ਆ, ਪਰ ਇਹਦੇ ਚ ਮੀਡੀਆ ਦਾ ਕੋਈ ਕਸੂਰ ਨਹੀਂ ਹੁੰਦਾ ਕਿ ਮੀਡੀਆ ਨੇ ਆਹ ਕਹਿਤਾ, ਮੀਡੀਆ ਨੇ ਉਹ ਕਹਿਤਾ। ਇੱਥੇ ਮੀਡੀਆ ਦੀ ਗਲਤੀ ਨਹੀਂ, ਕਦੇ ਕਦੇ ਗਲਤੀ ਸਾਡੇ ਤੋਂ ਵੀ ਹੁੰਦੀ ਆ। ਸਾਡੀ ਗਲਤੀ ਕਰਕੇ ਮਸਾਲਾ ਜਿਹੜਾ ਮੀਡੀਆ ਵਾਲਿਆਂ ਨੂੰ ਮਿਲ ਜਾਂਦਾ ਤੇ ਫਿਰ ਅਸੀਂ ਪਿੱਟਦੇ ਹਾਂ। ਪ੍ਰਧਾਨ ਮੰਤਰੀ ਅੱਗੇ ਕਹਿੰਦਾ ਜਦੋਂ ਅਸੀਂ ਕੈਮਰੇ ਨੂੰ ਵੇਖਦੇ ਆ ਤੇ ਫਿਰ ਵੇਖ ਕੇ ਤੇ ਬੋਲਣਾ ਹੀ ਸ਼ੁਰੂ ਕਰ ਦਿੰਦੇ ਆ, ਆਵਾ ਤਵਾ ਬੋਲ ਦਿੰਦੇ ਆ, ਤੇ ਫਿਰ ਜਿਹੜੇ ਅਧੂਰੇ ਵਾਕ ਹੁੰਦੇ ਆ ਸਾਡੇ ਉਹ ਲੋਕਾਂ ਦੇ ਸਾਹਮਣੇ ਆ ਜਾਂਦੇ ਆ ਤੇ ਫਿਰ ਕੰਮ ਹੈ ਜਿਹੜਾ ਘੜਿੱਚ ਹੋ ਜਾਂਦਾ। ਸੋ ਪ੍ਰਧਾਨ ਮੰਤਰੀ ਇਹੋ ਜਿਹੀਆਂ ਗੱਲਾਂ ਕਰਦਾ, ਪਰ ਪ੍ਰਧਾਨ ਮੰਤਰੀ ਤੇ ਆਪ ਕੈਮਰੇ ਦਾ ਬੜਾ ਪ੍ਰੇਮੀ ਆ। ਇਹਦੇ ਨਾਲ ਦੇ ਲੋਕ ਜਿਹੜੇ ਖੜੇ ਹੁੰਦੇ ਆ, ਹੋਰ ਜਿਹੜੇ ਦੇਸ਼ਾਂ ਦੇ ਜਿਹੜੇ ਨੁਮਾਇੰਦੇ ਹੁੰਦੇ ਆ, ਉਹ ਖੜੇ ਕਿਸੇ ਹੋਰ ਪਾਸੇ ਝਾਕੀ ਜਾਂਦੇ ਆ ਤੇ ਇਹ ਇਕੱਲਾ ਹੀ ਮੋਰ ਵਾਂਗੂ ਧੌਣ ਕੱਢ ਕੇ ਦੂਸਰੇ ਪਾਸੇ ਵੇਖਦਾ ਹੁੰਦਾ ਕਿ ਕੈਮਰਾ ਕਿੱਥੇ ਜੇ ਆ। ਸੋ ਇਸ ਮਾਮਲੇ ਦੇ ਵਿੱਚ ਹੁਣ ਦੇਖੋ ਪਿਛਲੇ ਦਿਨੀ ਜਿਹੜੀਆਂ ਗੱਲਾਂ ਹੋਈਆਂ ਨੇ, ਸ਼ਾਇਦ ਪ੍ਰਧਾਨ ਮੰਤਰੀ ਉਹਨਾਂ ਬਾਰੇ ਕਹਿ ਰਿਹਾ ਸੀਗਾ, ਸੰਕੇਤਕ ਤੌਰ ਤੇ ਉਹਨਾਂ ਬਾਰੇ ਕਹਿ ਰਿਹਾ ਸੀਗਾ। ਉਹ ਇੱਕ ਤੇ ਜਿਹੜਾ ਕਠੂਆ ਗੈਂਗਰੇਪ ਦੇ ਵਿੱਚ ਇਹਨਾਂ ਦੇ ਬੰਦਿਆਂ ਨੇ ਬਕਵਾਸ ਕੀਤਾ, ਸ਼ਾਇਦ ਉਹਦਾ ਨੁਕਸਾਨ ਇਹਨਾਂ ਨੂੰ ਹੋਇਆ, ਕਿਉਂਕਿ ਤੁਹਾਨੂੰ ਯਾਦ ਹੀ ਹੋਣਾ UNO ਨੇ ਬਹੁਤ ਸਖਤ ਟਿੱਪਣੀ ਕੀਤੀ, ਉਸ ਤੋਂ ਬਾਅਦ IMF ਨੇ ਕੀਤੀ, ਉਸ ਤੋਂ ਬਾਅਦ ਕਾਮਨਵੈਲਥ ਦੇ ਵਿੱਚ ਵੀ ਇਹ ਮੁੱਦਾ ਉੱਠਿਆ, ਔਰ ਬ੍ਰਿਟੇਨ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਵੀ ਇਹਦਾ ਵਿਰੋਧ ਕੀਤਾ। ਸੋ ਇਸ ਮਸਲੇ ਤੇ ਸ਼ਾਇਦ ਨਰਿੰਦਰ ਮੋਦੀ ਅੰਦਰੋਂ ਅੰਦਰ ਹੀ ਖਫਾ, ਅੰਦਰੋਂ ਅੰਦਰ ਹੀ ਕੜਿਆ ਪਿਆ, ਅੰਦਰੋਂ ਅੰਦਰ ਹੀ ਉਬਲਿਆ ਪਿਆ, ਕਿਉਂਕਿ ਕਠੂਆ ਗੈਂਗਰੇਪ ਦੇ ਵਿੱਚ ਇਹਨਾਂ ਦਾ ਇੱਕ ਲੀਡਰ ਤੇ ਇਹੋ ਜੀ ਬੇਵਕੂਫਾਨਾ ਟਿੱਪਣੀ ਕਰ ਗਿਆ ਸੀ, ਆਂਦਾ ਸੀਗਾ ਕਿ ਇਸ ਗੈਂਗਰੇਪ ਦੇ ਵਿੱਚ ਪਾਕਿਸਤਾਨ ਦਾ ਹੱਥ ਆ। ਤਾਂ ਉਸ ਬਿਆਨ ਦੀ ਕੌਮਾਂਤਰੀ ਪੱਧਰ ਤੇ, ਆਲਮੀ ਪੱਧਰ ਤੇ ਬੜੀ ਨਖੇਦੀ ਹੋਈ ਕਿ ਇਹ ਕਿਸ ਤਰ੍ਹਾਂ ਦਾ ਬੇਵਕੂਫ ਬੰਦਾ ਇਹਨਾਂ ਨੇ ਲੀਡਰ ਬਣਾਇਆ, ਜਿਹੜਾ ਬੰਦਾ ਗੈਂਗਰੇਪ ਨੂੰ ਪਾਕਿਸਤਾਨ ਨਾਲ ਜੋੜੀ ਜਾਂਦਾ। ਕਮਾਲ ਦੀ ਗੱਲ ਆ। ਦੂਜੇ ਪਾਸੇ ਪਿੱਛੇ ਜੇ ਇੱਕ ਇਹਨਾਂ ਦਾ ਜਿਹੜਾ ਤ੍ਰਿਪੁਰਾ ਦੇ ਵਿੱਚ ਨਵਾਂ ਮੁੱਖ ਮੰਤਰੀ ਬਣਿਆ, ਉਹਨੇ ਤੇ ਕਮਾਲ ਦੀ ਖੋਜ ਕੱਢ ਲਿਆਂਦੀ ਸੀਗੀ। ਉਹਨੇ ਤੇ ਨਵਾਂ ਹੀ ਲੋੜਾ ਮਾਰਿਆ ਸੀ। ਉਹ ਕਹਿੰਦਾ ਸੀਗਾ ਕਿ ਇੰਟਰਨੈਟ ਤੇ ਸੈਟੇਲਾਈਟ ਸੀਗਾ ਜਿਹੜਾ ਉਹ ਮਹਾਭਾਰਤ ਕਾਲ ਤੋਂ ਚੱਲਿਆ ਆਉਂਦਾ ਜੀ। ਉਹਦੇ ਵਿੱਚ ਵੀ ਇਹਨਾਂ ਦੀ ਸਥਿਤੀ ਜਿਹੜੀ ਆ ਉਹ ਬੜੀ ਹਾਸੋਹੀਣੀ ਹੋ ਗਈ ਸੀ। ਲੋਕਾਂ ਨੇ ਕੋਈ ਟੀਚਰਾਂ ਕੀਤੀਆਂ। ਕਮਾਲ ਦੀ ਗੱਲ ਹੈ। ਉਹ ਲੋਕ ਕਹਿੰਦੇ ਸੀਗੇ ਕਿ ਸੋਸ਼ਲ ਮੀਡੀਆ ਤੇ ਕਿ ਫਿਰ ਜੇ ਆਹ ਹੀ ਗੱਲ ਆ ਤੇ ਵਿਹਲੇ ਟਾਈਮ ਦੇ ਵਿੱਚ ਤੇ ਕੌਰਵ ਪਾਂਡਵੇ ਜਿਹੜੇ ਉਹ ਕਦੇ 3 ਪੱਤੀ ਖੇਡਦੇ ਹੋਣੇ, ਕਦੇ ਰੂਮੀ ਖੇਡਦੇ ਹੋਣੇ ਆ। ਤੇ ਕਈਆਂ ਨੇ ਤੇ ਕਹਿ ਦਿੱਤਾ ਕਿ ਕੌਰਵ ਸ਼ਾਇਦ ਇਸੇ ਕਰਕੇ ਹਾਰ ਗਏ ਕਿ ਉਹ ਗੰਦੀਆਂ ਫਿਲਮਾਂ, ਲੁੱਚੀਆਂ ਫਿਲਮਾਂ ਵੇਖਦੇ ਹੋਣੇ। ਇਸ ਤਰ੍ਹਾਂ ਕਰਕੇ ਬੜੀਆਂ ਟਿੱਪਣੀਆਂ ਕੀਤੀਆਂ ਗਈਆਂ। ਸੋ ਉਸ ਤੋਂ ਬਾਅਦ ਇਹ ਸ਼ਾਇਦ ਨਰਿੰਦਰ ਮੋਦੀ ਨੂੰ ਬੋਲਣਾ ਪਿਆ ਕਿ ਆ ਤੁਸੀਂ ਆਪਣੀ ਬਕਵਾਸ ਬਾਣੀ ਹੈ ਜਿਹੜੀ ਉਹ ਬੰਦ ਕਰੋ। ਪਰ ਗੱਲ ਤੇ ਇਹ ਆ ਕਿ ਉਹ ਆਂਦੇ ਹੁੰਦੇ ਆ ਨਾ ਕਿ ਆਪ ਵੀ ਕੋਕਾਂ ਤੇ ਮੱਤੀ ਦੇਵੇ ਲੋਕਾਂ। ਜਿਹੜਾ ਪ੍ਰਧਾਨ ਮੰਤਰੀ ਆਪ ਬੜਬੋਲਾ ਦੂਸਰਿਆਂ ਨੂੰ ਚੁੱਪ ਕਿੱਦਾਂ ਕਰਾ ਸਕਦਾ? ਇਹ ਤੇ ਆਪ ਇਹੋ ਜਿਹੀਆਂ ਟਿੱਪਣੀਆਂ ਕਰ ਚੁੱਕਾ ਪ੍ਰਧਾਨ ਮੰਤਰੀ, ਚਾਹੇ ਬੀਬੀ ਸੋਨੀਆ ਗਾਂਧੀ ਪ੍ਰਤੀ ਹੋਵੇ, ਚਾਹੇ ਕਾਂਗਰਸ ਪਾਰਟੀ ਪ੍ਰਤੀ ਹੋਵੇ, ਚਾਹੇ ਮੁਸਲਮਾਨਾਂ ਪ੍ਰਤੀ ਹੋਵੇ, ਜਿਹੜੀਆਂ ਕਿ ਰੱਜ ਕੇ ਵਿਵਾਦਤ ਹੋ ਨਿਬੜੀਆਂ। ਪਰ ਫਿਰ ਵੀ ਇਹ ਲੀਡਰ ਹੈ ਇਹਨਾਂ ਦਾ, ਨੁਮਾਇੰਦਾ ਦੇਸ਼ ਦਾ, ਪ੍ਰਧਾਨ ਮੰਤਰੀ ਵੀ ਆ। ਜੇ ਇਸ ਤਰ੍ਹਾਂ ਦੀ ਮੱਤ ਦਿੰਦਾ ਤੇ ਇਹਨਾਂ ਨੂੰ ਲੈਣੀ ਚਾਹੀਦੀ ਆ। ਪਰ ਮੈਨੂੰ ਉਮੀਦ ਹੀ ਨਹੀਂ, ਪੱਕਾ ਯਕੀਨ ਹੈ ਕਿ ਇਹ ਮੱਤ ਉਨੀ ਕੋਈ ਲੈਂਦੇ ਆ, 4 ਕੁ ਦਿਨ ਅਸਰ ਰਹਿੰਦਾ, ਫਿਰ ਕਹਾਣੀ ਉੱਥੇ ਦੀ ਉੱਥੇ ਹੀ ਆ। ਫਿਰ ਕੋਈ ਨਾ ਕੋਈ ਕੱਚ ਚੋਂ ਮੂੰਗਲੀ ਕੱਢ ਮਾਰਦਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਕੈਪਟਨ ਦੀ ਪੁਲਿਸ ਅਫਸਰਾਂ ਨੂੰ ਘੁਰਕੀ ਤੇ ਜਿਹੜਾ ਹਾਈ ਕੋਰਟ ਦੇ ਵਿੱਚ ਇਤਰਾਜ਼। ਦੇਖੋ ਇਹ ਉਹੀ ਮੁੱਦਾ ਜਿਹੜਾ ਹਾਈ ਕੋਰਟ ਦੇ ਵਿੱਚ ਕਾਫੀ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਫਜ਼ੀਅਤ ਕਰਾਉਣ ਡਿਆ। ਇਹ ਨਸ਼ੇ ਨਾਲ ਜੁੜਿਆ ਮੁੱਦਾ, ਔਰ ਜਿਹਦੇ ਵਿੱਚ ਇੱਕ ADGP ਚਟੋਪਾਧਿਆਏ ਜਿਹਦਾ ਨਾਮ ਹੈ, ਉਹ ਇੱਕ ਜਾਂਚ ਪੜਤਾਲ ਕਰਦਾ ਪਿਆ ਸੀਗਾ, ਇੱਕ SIT ਦੀ ਅਗਵਾਈ ਕਰਦਾ ਪਿਆ ਸੀ। ਉਹਨੇ ਪੰਜਾਬ ਦੇ DGP, ਇੱਕ ਸੂਈਆ ਵਿਭਾਗ ਦੇ DGP ਦੇ ਖਿਲਾਫ ਇਹ ਉੱਥੇ ਰਿਪੋਰਟ ਪੇਸ਼ ਕਰ ਦਿੱਤੀ ਕਿ ਇਹ ਵੀ ਨਸ਼ੇ ਵਾਲੀ ਖੇਡ ਦੇ ਵਿੱਚ ਬੇਦਾਗ ਨਹੀਂ ਹੈ।
ਤਾਂ ਦੂਸਰੇ ਪਾਸੇ ਇੱਕ ਇਹਨਾਂ ਦਾ ਐਸਐਸਪੀ ਹੈ ਜਿਹੜਾ ਮੋਗੇ ਵਾਲਾ, ਉਹ ਪਹਿਲਾਂ ਹੀ ਫਸਿਆ ਪਿਆ ਸੀਗਾ। ਹੁਣ ਹੋਇਆ ਕੀ ਹੈ ਕਿ ਅੱਜ ਜਦੋਂ ਪੇਸ਼ੀ ਹੋਈ, ਅੱਜ ਜਦੋਂ ਤਰੀਕ ਪਈ, ਸਾਰੀ ਸੁਣਵਾਈ ਹੋਈ, ਤਾਂ ਹਾਈ ਕੋਰਟ ਦੇ ਵਿੱਚ ਅਨੁਪਮ ਗੁਪਤਾ ਜਿਹੜੇ ਕਿ ਚਟੋਪਾਧਿਆਏ ਦੇ ਵਕੀਲ ਆ, ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੀ ਕਰਦਾ ਫਿਰਦਾ। ਇਹਨੇ ਇੱਕ ਬੈਠਕ ਸੱਦੀ ਆ ਤੇ ਬੈਠਕ ਸੱਦ ਕੇ ਪੁਲਿਸ ਅਫਸਰਾਂ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਤੁਹਾਡੇ ਚੋਂ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾਊਗਾ। ਇਹ ਕਿਸ ਤਰ੍ਹਾਂ ਦੀ ਇਹਦੀ ਤਾਨਾਸ਼ਾਹੀ ਆ। ਉਹ ਕਹਿੰਦੇ ਆ ਕਿ ਜੇ ਕਿਸੇ ਨੂੰ ਨਾ ਇਨਸਾਫੀ ਦਾ ਅਹਿਸਾਸ ਹੁੰਦਾ, ਕੋਈ ਨਿਆਂ ਵਾਸਤੇ, ਕੋਈ ਇਨਸਾਫ ਵਾਸਤੇ ਅਦਾਲਤ ਚ ਆ ਸਕਦਾ, ਕਿਵੇਂ ਰੋਕ ਸਕਦਾ ਕੋਈ ਕਿਸੇ ਨੂੰ। ਸੋ ਉੱਥੇ ਫਿਰ ਹਾਈ ਕੋਰਟ ਨੇ ਕਾਫੀ ਦੱਸਦੇ ਆ ਕਿ ਤਲਖੀ ਦਿਖਾਈ ਆ। ਇੱਕ ਤੇ ਇਹ ਕੀਤਾ ਇਹਨਾਂ ਨੇ ਕਿ ਚਟੋਪਾਧਿਆਏ ਦੇ ਉੱਤੇ ਜਿਹੜੀ ਇਹਨਾਂ ਨੇ ਰੋਕ ਲਾਈ ਸੀਗੀ ਕਿ ਉਹਨੂੰ ਕਿਸੇ ਜਾਂਚ ਪੜਤਾਲ 'ਚ ਇਹ ਸ਼ਾਮਲ ਨਹੀਂ ਕਰਵਾ ਸਕਦੇ, ਉਹ ਜਾਂਚ ਪੜਤਾਲ ਦੇ ਵਿੱਚ ਜਿਹੜੀ ਰੋਕ ਲੱਗੀ ਸੀ ਉਹ ਇਹਨਾਂ ਨੇ ਐਕਸਟੈਂਡ ਕਰ ਦਿੱਤੀ ਹੈ, ਬਰਕਰਾਰ ਰੱਖੀ ਆ। ਦੂਜੀ ਚੀਜ਼ ਇਹ ਕੀਤੀ ਆ ਕਿ ਚਟੋਪਾਧਿਆਏ ਨੂੰ ਹੁਕਮ ਦੇ ਦਿੱਤੇ ਆ ਕਿ ਜਿਹੜੀ ਰਾਜਜੀਤ ਸਿੰਘ ਵਾਲੀ ਰਿਪੋਰਟ ਆ ਉਹ ਅਗਲੀ ਤਰੀਕ ਤੇ ਲਿਆ ਕੇ ਪੇਸ਼ ਕਰ ਦੇ। ਇਹਦਾ ਮਤਲਬ ਇਹ ਆ ਕਿ ਚਟੋਪਾਧਿਆਏ ਲਈ ਇਹਨਾਂ ਨੇ ਰਸਤਾ ਖੋਲ ਦਿੱਤਾ ਹਾਈ ਕੋਰਟ ਵਾਲਿਆਂ ਨੇ ਕਿ ਤੂੰ ਭਾਈ ਆਪਣੀ ਰਿਪੋਰਟ ਲੈ, ਤੈਨੂੰ ਕੋਈ ਡਰ ਨਹੀਂ, ਕੋਈ ਡੁੱਕਰ ਨਹੀਂ, ਅਸੀਂ ਤੇਰੇ ਨਾਲ ਆ। ਸੋ ਇਹਦੇ ਵਿੱਚ ਹੁਣ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਹੈ ਜਿਹੜੀ ਉਹ ਮਾਤ ਖਾਧੀ ਆ। ਹੁਣ ਅਗਲੀ ਚੀਜ਼ ਜਿਹੜੀ ਹੋਏਗੀ ਉਹ ਇਹ ਹੋ ਸਕਦੀ ਆ ਕਿ ਜਿਹੜਾ ਰਾਜਜੀਤ ਸਿੰਘ ਆ, ਜਦੋਂ ਉਹਦੀ ਰਿਪੋਰਟ ਤੇ ਪੇਸ਼ ਹੋਊਗੀ, ਜਿਹੜੀ ਪਹਿਲਾਂ ਹੀ ਰਿਪੋਰਟ ਪੇਸ਼ ਹੋ ਚੁੱਕੀ ਹੈ ਇੱਕ ਏਡੀਜੀਪੀ ਵਾਲੀ, ਡੀਜੀਪੀ ਵਾਲੀ, ਤਾਂ ਇਹਦਾ ਮਤਲਬ ਹੈ ਕਿ ਉਹ ਵੀ ਰਿਪੋਰਟ ਉੱਥੇ ਹਿੱਸਾ ਬਣ ਜਾਣਾ ਸੁਣਵਾਈ ਦਾ। ਤਾਂ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀਆਂ ਜਿਹੜੀਆਂ ਬੈਠਕਾਂ ਸਨ, ਜਿਹੜੀਆਂ ਮਸ਼ਕਾਂ ਸੀਗੀਆਂ, ਉਹ ਫਿਰ ਕੰਮ ਨਹੀਂ ਕੀਤੀਆਂ। ਦੂਜੀ ਚੀਜ਼ ਇਹ ਆ ਕਿ ਕੁਝ ਦਿਨ ਪਹਿਲਾਂ ਇੱਕ ਬਹੁਤ ਸਾਰੇ ਨਿਊਜ਼ ਪੋਰਟਲਾਂ ਤੇ ਫੋਟੋ ਵਾਇਰਲ ਹੋਈ ਸੀ, ਸ਼ਾਇਦ ਤੁਸੀਂ ਵੀ ਦੇਖੀ ਹੋਣੀ। ਉਹਦੇ ਵਿੱਚ ਚੱਡਾ ਪਰਿਵਾਰ ਦੀ ਨੂੰਹ ਜਿਹੜੀ ਆ ਉਹ ਅਰੂਸਾ ਆਲਮ ਦੇ ਨਾਲ ਚੰਡੀਗੜ੍ਹ ਰੈਸ਼ ਦੇ ਵਿੱਚ ਖੜੀ ਨਜ਼ਰ ਆਉਂਦੀ ਆ। ਤਾਂ ਉਹ ਤਸਵੀਰ ਆਪਣੇ ਆਪ ਦੇ ਵਿੱਚ ਬਹੁਤ ਕੁਝ ਕਹਿੰਦੀ ਆ। ਉਸ ਤਸਵੀਰ ਦੇ ਪਿਛਲੀ ਕਹਾਣੀ ਜਿਹੜੀ ਉੱਥੋਂ ਜਿੱਥੋਂ ਤਸਵੀਰ ਦਾ ਇੱਕ ਪੱਖ ਦੇਖ ਕੇ ਸ਼ੁਰੂ ਹੁੰਦੀ ਹੈ ਦੂਸਰੀ ਕਹਾਣੀ, ਉਹ ਇਹ ਆ ਕਿ ਚੱਡਾ ਖੁਦਕੁਸ਼ੀ ਵਾਲੇ ਮਾਮਲੇ ਦੇ ਵਿੱਚ ਆ ਜਿਹੜਾ ਮਿਸਟਰ ਚਟੋਪਾਧਿਆਏ ਆ, ਇਸ ਚਟੋਪਾਧਿਆਏ ਨੂੰ ਫਸਾਉਣ ਦਾ ਯਤਨ ਕੀਤਾ ਗਿਆ। ਤਾਂ ਉਹ ਜਿਹੜੀ ਤਸਵੀਰ ਆ ਉਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਕਹਿੰਦੀ ਆ। ਹੁਣ ਕੀ ਕੁਝ ਕਹਿੰਦੀ ਆ ਉਹ ਸਾਰਿਆਂ ਨੂੰ ਪਤਾ ਹੀ ਆ ਕਿ ਚੱਡਾ ਪਰਿਵਾਰ ਦੀ ਨੂੰ ਅਰੂਸਾ ਆਲਮ ਨੂੰ ਮਿਲਦੀ ਹੈ, ਔਰ ਇਹ ਨਿਊਜ਼ ਪੋਰਟਲ ਵਾਲੇ ਕਈ ਗੱਲਾਂ ਛਾਪਦੇ ਆ ਕਿ ਅਰੂਸਾ ਆਲਮ ਦਾ ਜਿਹੜਾ ਦੁਬਈ 'ਚ ਮੁੰਡਾ ਰਹਿੰਦਾ, ਉਹਦੇ ਨਾਲ ਇਹਨਾਂ ਦੀ ਇਸ ਪਰਿਵਾਰ ਵਾਲਿਆਂ ਦੀ ਕਾਫੀ ਨੇੜਤਾ। ਸੋ ਇਸ ਕਰਕੇ ਇਹ ਮੁਲਾਕਾਤਾਂ ਦਾ ਦੌਰ ਚੱਲਦਾ। ਜਦੋਂ ਲੋਕ ਕਹਿੰਦੇ ਆ ਕਿ ਇੰਨੀ ਨੇੜਤਾ, ਤੇ ਫਿਰ ਚਟੋਪਾਧਿਆਏ ਨੂੰ ਥੋੜਾ ਜਿਹਾ ਫਸਾਉਣਾ, ਉਲਝਾਉਣਾ ਕਿਹੜੀ ਵੱਡੀ ਗੇਮ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਪਾਸੇ ਚੱਲਦੀਆਂ ਪਈਆਂ, ਪਰ ਦੂਸਰੇ ਪਾਸੇ ਨਸ਼ਾ ਜਿਹੜਾ ਬਰੋਬਰ ਚੱਲੀ ਜਾਂਦਾ। ਆ ਸਾਡੇ ਪੰਜਾਬ ਦੇ ਵਿੱਚ ਪਰਸੋਂ ਇੱਕ ਨਸ਼ੇੜੀ ਨੇ ਆਪਣਾ ਨੰਨਾ ਮੁੰਨਾ ਬੱਚਾ, 6 ਮਹੀਨਿਆਂ ਦਾ ਬੱਚਾ ਭੱਠੀ 'ਚ ਸੁੱਟ ਦਿੱਤਾ। ਇੱਕ ਕਲਯੁਗੀ ਨਸ਼ੇੜੀ ਨੇ ਆਪਣੀ ਮਾਂ ਨੂੰ ਮਾਰ ਕੱਤਿਆ। ਯਾਨੀ ਇੱਕ ਪਾਸੇ ਸਾਰੀਆਂ ਚੀਜ਼ਾਂ, ਦੂਸਰੇ ਪਾਸੇ ਜਿਹੜੀ ਨਸ਼ੇ ਦੀ ਬਰਬਾਦੀ ਹੈ ਉਹ ਬਰੋਬਰ ਚੱਲੀ ਜਾਂਦੀ ਹੈ। ਪਰ ਉਹ ਪੰਜਾਬੀ 'ਚ ਜਿਵੇਂ ਆਂਦੇ ਹੁੰਦੇ ਨਾ ਕਿ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਬਟੋਰੇ ਨੂੰ। ਪਿਛਲੀ ਸਰਕਾਰ ਦਾ ਜਿਹੜਾ ਹਾਲ ਸੀ ਉਹੀ ਉਹ ਕੈਪਟਨ ਸਰਕਾਰ ਦਾ ਹਾਲ ਆ। ਪਿਛਲੀ ਸਰਕਾਰ ਦਾ ਵੀ ਇੱਕ ਪੈਰ ਹਾਈ ਕੋਰਟ 'ਚ ਹੁੰਦਾ ਸੀ, ਦੂਸਰਾ ਪੈਰ ਪੰਜਾਬ 'ਚ ਹੁੰਦਾ ਸੀਗਾ। ਇੱਕ ਕੰਨ ਲਾਹਨਤਾਂ ਜੋਗਾ ਹੁੰਦਾ ਸੀ, ਦੂਸਰਾ ਕੰਨ ਹੈ ਜਿਹੜਾ ਉਹ ਲੋਕਾਂ ਦੀਆਂ ਫਟਕਾਰਾਂ ਜੋਗਾ ਹੁੰਦਾ ਸੀ। ਇਸ ਸਰਕਾਰ ਦਾ ਵੀ ਹਾਲ ਉਹੀ ਹੋਈ ਆ। ਹਾਈ ਕੋਰਟ ਦੇ ਵਿੱਚ ਇਹਨਾਂ ਦਾ ਵੀ ਇੱਕ ਪੈਰ ਟਿਕਿਆ ਹੋਇਆ, ਔਰ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਵਜ਼ਾਰਤ ਦੇ ਵਿੱਚ, ਉਹ ਵਾਅਦਾ ਵੀ ਹਾਈ ਕੋਰਟ 'ਚ ਚੈਲੰਜ ਹੋ ਗਿਆ। ਹੁਣ ਉਹਦੇ ਤੇ ਵੀ ਇਹਨਾਂ ਨੇ ਮਈ 'ਚ ਜਾ ਕੇ ਨੋਟਿਸ ਦਾ ਜਵਾਬ ਦੇਣਾ, ਕਿਉਂਕਿ ਇਹਨਾਂ ਨੇ 15% ਜਿਹੜਾ ਕੋਟਾ ਨਿਰਧਾਰਿਤ ਕੀਤਾ ਹੁੰਦਾ ਕਿਸੇ ਵੀ ਅਸੈਂਬਲੀ ਦੀ ਕੁੱਲ ਸੀਟ ਦਾ, ਤਾਂ ਉਸ ਕੋਟੇ ਤੋਂ ਕਹਿੰਦੇ ਕਿ ਵੱਧ ਮੰਤਰੀ ਬਣਾ ਲਿਆ। ਸੋ ਉੱਥੇ ਵੀ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਜਵਾਬ ਦੇਣਾ ਜਾ ਕੇ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਸੁਖਪਾਲ ਖਹਿਰਾ ਦੇ ਉੱਤੇ ਮਾਣਹਾਨੀ ਦਾ ਮਾਮਲਾ ਦਰਜ। ਦੇਖੋ, ਸੁਖਪਾਲ ਖਹਿਰਾ ਤੇ ਮਾਣਹਾਨੀ ਦਾ ਮਾਮਲਾ ਇਹ ਉਹੀ ਆ ਜਿਹੜੀ ਅਕਾਲੀ ਇਸਤਰੀ ਦਲ ਦੀ ਜਨਰਲ ਸਕੱਤਰ ਸੀਗੀ ਜਸਵਿੰਦਰ ਕੌਰ, ਜਿਹਦੇ ਨਾਲ ਕਾਫੀ ਕੁੱਟਮਾਰ ਹੋਈ ਸੀਗੀ, ਉਹ ਵੀਡੀਓ ਵੀ ਵਾਇਰਲ ਹੋਈ। ਤਾਂ ਉਹਨੇ ਇਹਦੇ ਖਿਲਾਫ ਜਾ ਕੇ ਅਦਾਲਤ ਦੇ ਵਿੱਚ ਸ਼ਿਕਾਇਤ ਫਾਈਲ ਕੀਤੀ ਸੀਗੀ ਕਿ ਇਹਨੇ ਮੇਰੇ ਚਰਿੱਤਰ ਬਾਰੇ ਬਹੁਤ ਅਪਮਾਨਜਨਕ ਟਿੱਪਣੀ ਕੀਤੀ ਆ। ਤਾਂ ਉਹ ਮਾਮਲਾ ਹੁਣ ਅੱਜ ਵਿਚਾਰਿਆ ਗਿਆ। ਵਿਚਾਰਨ ਤੋਂ ਬਾਅਦ ਫਿਰ ਉਹ ਜਿਹੜੀ ਸ਼ਿਕਾਇਤ ਹੈ ਉਹ ਕੇਸ ਦੇ ਵਿੱਚ ਬਦਲ ਦਿੱਤੀ ਗਈ। ਧਾਰਾ 499 ਲਾ ਦਿੱਤੀ ਗਈ ਆ, 500, 504, ਇਹ ਸਾਰੀਆਂ ਧਾਰਾਵਾਂ ਜਿਹੜੀਆਂ ਉਹ ਹੈਗੀਆਂ ਡੈਫਾਮੇਸ਼ਨ ਦੀਆਂ, ਯਾਨੀ ਮਾਣਹਾਨੀ, ਇੱਜ਼ਤ ਹੱਤਕ ਦੀਆਂ। ਇਹਦਾ ਮਤਲਬ ਇਹ ਆ ਕਿ
1 ਜੂਨ ਤੋਂ ਜਿਹੜੀ ਇਹ ਸੁਣਵਾਈ ਹੁਣ ਸ਼ੁਰੂ ਹੋਣ ਜਾ ਰਹੀ ਆ, ਇਹ ਸੁਖਪਾਲ ਸਿੰਘ ਖਹਿਰਾ ਲਈ ਇੱਕ ਨਵੇਂ ਕੇਸ ਦੇ ਰੂਪ ਦੇ ਵਿੱਚ ਉਹਦੇ ਗਲ 'ਚ ਪੈ ਕੇ ਫਿਰ ਸ਼ੁਰੂ ਹੋਏਗੀ। ਵੈਸੇ ਸੁਖਪਾਲ ਸਿੰਘ ਖਹਿਰਾ ਨੇ ਆ ਜਿਹੜਾ ਕੇਸ ਗਲ 'ਚ ਪਵਾਇਆ, ਮੇਰੇ ਖਿਆਲ ਦੇ ਨਾਲ ਇਹਦੇ ਤੋਂ ਬਚਿਆ ਜਾ ਸਕਦਾ ਸੀ। ਕਿੱਦਾਂ? ਕਿਉਂਕਿ ਦੇਖੋ, ਜਦੋਂ ਇਹ ਬਾਈਟ ਦਿੱਤੀ ਸੀਗੀ, ਜਿਨ੍ਹਾਂ ਦਿਨਾਂ ਦੇ ਵਿੱਚ ਇੰਟਰਵਿਊ ਦਿੱਤੀ ਸੀਗੀ ਸੁਖਪਾਲ ਸਿੰਘ ਖਹਿਰਾ ਨੇ, ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਗਾਲ ਕੱਢ ਦਿੱਤੀ ਸੀਗੀ ਮਾਈਕ ਦੇ ਉੱਤੇ, ਕੈਮਰਿਆਂ ਦੇ ਸਾਹਮਣੇ। ਤਾਂ ਹੋਇਆ ਕਿ ਕਮਰ ਸੰਧੂ, ਤੁਹਾਨੂੰ ਪਤਾ, ਬਹੁਤ ਸਿਆਣਾ ਜਰਨਲਿਸਟ ਆਦਮੀ ਆ, ਬਹੁਤ ਸੀਨੀਅਰ ਜਰਨਲਿਸਟ ਆ, ਉਹਨੇ ਨਾਲ ਦੀ ਨਾਲ ਹੁੱਜ ਮਾਰੀ। ਜਿਹੜੇ ਦੂਸਰੇ ਨਾਲ ਬੈਠੇ ਸੀ ਉਹਨਾਂ ਨੇ ਵੀ ਸਮਝਾਇਆ ਕਿ ਖਹਿਰਾ ਸਾਹਿਬ, ਤੁਸੀਂ ਬਹੁਤ ਗਲਤ ਇਹ ਅਪਸ਼ਬਦ ਬੋਲੇ ਆ, ਤੁਹਾਨੂੰ ਇਹ ਸ਼ਬਦ ਵਾਪਸ ਲੈਣੇ ਚਾਹੀਦੇ ਆ। ਤੇ ਸਾਰਿਆਂ ਨੇ ਉੱਥੇ ਗੱਲ ਠੰਡੀ ਪਾ ਦਿੱਤੀ ਤੇ ਸੁਖਪਾਲ ਖਹਿਰੇ ਨੇ ਆਖਿਆ, ਉਹਨੇ ਕਿਹਾ ਕਿ ਚਲੋ ਮੈਨੂੰ ਅਫਸੋਸ ਆ, ਮੈਂ ਆਪਣੇ ਸ਼ਬਦ ਜਿਹੜੇ ਵਾਪਸ ਲੈਣਾ। ਤੇ ਇਹਦੇ ਨਾਲ ਕੀ ਹੋਇਆ ਕਿ ਉਹ ਸਾਰੀ ਗੱਲ ਜਿਹੜੀ ਆਈ ਗਈ ਆ, ਅੱਜ ਮੈਨੂੰ ਲੱਗਦਾ ਕਿ ਉਹ ਗੱਲ ਕਿਸੇ ਨੂੰ ਚੇਤੇ ਵੀ ਨਹੀਂ ਹੋਣੀ, ਕਿਉਂਕਿ ਉੱਥੇ ਗੱਲ ਨਿਬੜ ਗਈ। ਇਹ ਜਿਹੜੀ ਗੱਲ ਸੀਗੀ, ਇਹ ਵੀ ਉਹਨਾਂ ਦਿਨਾਂ ਦੀ ਸੀ। ਜੇ ਉਹ ਸ਼ਬਦ ਵਾਪਸ ਲੈ ਜਾ ਸਕਦੇ ਸੀ, ਸੁਖਪਾਲ ਖਹਿਰਾ ਇਸ ਟਿੱਪਣੀ ਨੂੰ ਵੀ ਵਾਪਸ ਲੈ ਕੇ ਇਹ ਕੰਮ ਨਿਬੇੜ ਸਕਦਾ ਸੀ। ਔਰ ਇਹਦੇ 'ਚ ਕੋਈ, ਮੇਰੇ ਖਿਆਲ ਦੇ ਨਾਲ, ਕੋਈ ਉੱਚੀ ਨੀਵੀਂ ਵਾਲੀ ਗੱਲ ਨਹੀਂ ਹੈ। ਅਕਸਰ ਮਾਮਲਾ ਤੇ ਇਸਤਰੀ ਦਾ, ਜਿਹਦਾ ਸਾਰਾ ਹੀ ਸਤਿਕਾਰ ਕਰਦੇ ਆ। ਕੋਈ ਆਪਣੀ ਨਿੱਜੀ ਜ਼ਿੰਦਗੀ 'ਚ ਕਿੱਦਾਂ ਦਾ ਕੋਈ ਪਿਛੋਕੜ ਰੱਖਦਾ, ਕਿੱਦਾਂ ਦਾ ਉਹਦਾ ਕੋਈ ਆਪਣਾ ਅਤੀਤ ਆ, ਉਹ ਭੁੱਲ ਕੇ ਸੁਖਪਾਲ ਸਿੰਘ ਖਹਿਰਾ ਨੂੰ ਘੱਟੋ ਘੱਟ ਆਪਣਾ ਅਕਸ, ਆਪਣਾ ਵਕਾਰ ਜਿਹੜਾ ਉਹ ਵੇਖਣਾ ਚਾਹੀਦਾ ਸੀ। ਤਾਂ ਮੇਰੇ ਖਿਆਲ ਦੇ ਨਾਲ ਇਸ ਕੇਸ ਤੋਂ ਬਚਿਆ ਜਾ ਸਕਦਾ ਸੀ, ਪਰ ਸੁਖਪਾਲ ਖਹਿਰਾ ਨੇ ਦੂਸਰਾ ਰਸਤਾ ਚੁਣਿਆ। ਦੂਸਰਾ ਰਸਤਾ ਭਾਵੇਂ ਕਿ ਕਾਨੂੰਨੀ ਲੜਾਈ ਦਾ। ਹੁਣ ਕਾਨੂੰਨੀ ਲੜਾਈ 'ਚ ਕੌਣ ਕਿਹਨੂੰ ਮਾਤ ਦਿੰਦਾ, ਇਹ ਹਾਲੇ ਲੰਮੇ ਸਮੇਂ ਬਾਅਦ ਤੈਅ ਹੋਣਾ ਬਾਕੀ ਹੈ। ਜੀ ਮਿੰਟੂ ਜੀ, ਕਹਿੰਦੇ ਭੋਜਨ ਛਕਣ ਤੋਂ ਸਾਧੂਆਂ ਦੇ ਵਿੱਚ ਕਹਿੰਦੇ ਹੋਈ ਠਾਠਾ। ਦੇਖੋ, ਭੋਜਨ ਛਕਣ ਤੋਂ ਹੋਈ ਠਾਠਾ ਤੇ ਗੋਲੀਆਂ ਮਾਰ ਕੇ ਕਹਿੰਦਾ ਲੈ ਭੋਜਨ ਖਾ ਖਾ। ਭੋਜਨ ਫਿਰ ਖਵਾ ਦਿੱਤਾ। ਅਸਲ ਦੇ ਵਿੱਚ ਨਾ ਦਰਬਾਰ ਸਾਹਿਬ ਦੇ ਲਾਗੇ ਇੱਕ ਅਖਾੜਾ ਸਾਧੂਆਂ ਦਾ, ਜਿਹੜੇ ਲੋਕ ਉੱਥੇ ਜਾਂਦੇ ਆ ਦਰਬਾਰ ਸਾਹਿਬ ਜਾਂ ਉਸ ਇਲਾਕੇ ਤੋਂ ਚੰਗੀ ਤਰ੍ਹਾਂ ਵਾਕਿਫ ਜਾਂ ਰਹਿੰਦੇ ਆ, ਉਹਨਾਂ ਨੂੰ ਪਤਾ ਸੰਗਲ ਅਖਾੜਾ ਬੜਾ ਮਸ਼ਹੂਰ ਹੈ ਉੱਥੇ ਲਾਗੇ। ਇਹ ਉੱਥੇ 2 ਸਾਧ ਟਕਰਾਏ ਆ। ਵੈਸੇ ਸਾਧਾਂ ਦਾ ਤੁਹਾਨੂੰ ਪਤਾ ਹੀ, ਅੱਜ ਕੱਲ ਉਹ ਜਿਵੇਂ ਅੱਗੇ ਤੇ ਕਹਿੰਦੇ ਹੁੰਦੇ ਸੀ ਕਿ ਪ੍ਰਭੂ ਦਾ ਨਾਮ ਲੈ, ਹੌਲੀ ਹੌਲੀ ਪ੍ਰਭ ਨਾਲ ਮਿਲਣ ਹੋਏਗਾ। ਅੱਜ ਕੱਲ ਇਹਨਾਂ ਦੇ ਡੱਬ ਦੇ ਵਿੱਚ ਹੀ ਮਸ਼ੀਨ ਲੱਗੀ ਹੁੰਦੀ ਹੈ ਲੋਹੇ ਵਾਲੀ, ਜਿਹਦੇ ਵਿੱਚ ਪਾਈਆ ਪਿੱਤਲ ਹੁੰਦਾ, ਜੋ ਬਹੁਤ ਤੱਤ ਫੱਟ ਹੀ ਪ੍ਰਭੂ ਨਾਲ ਮਿਲਾ ਕਰਾ ਦਿੰਦੀ ਆ ਜੀ। ਸੋ ਇਹਨਾਂ ਨੇ ਅੱਜ ਕੱਲ ਅਸਲੇ ਡੱਬਾ ਨਾਲ ਲਾਏ ਆ। ਤਾਂ ਇਹਨਾਂ ਦੋਨਾਂ ਸਾਧਾਂ ਦੀ ਟਸਲਬਾਜੀ ਚੱਲਦੀ ਪਈ ਹੀ, ਕਿਤੇ ਭੋਜਨ ਛਕਣ ਲੱਗੇ ਤੇ ਉਹ ਟਸਲਬਾਜੀ ਫਿਰ ਉੱਥੇ ਵੀ ਜਿਹੜੀ ਹੈ ਉਹ ਇੱਕ ਦੂਜੇ ਦੇ ਵਿੱਚ ਆ ਗਈ। ਤੇ ਇੱਥੇ ਦੋਵੇਂ ਇੱਕ ਦੂਜੇ ਨਾਲ ਉਲਝੇ। ਪਹਿਲਾਂ ਤੇ ਜਫਿਓ ਜਫੀ ਹੋਏ, ਜਦੋਂ ਇੱਕ ਨੇ ਦੂਜੇ ਨੂੰ ਢਾ ਲਿਆ। ਜਿਹੜਾ ਉੱਥੋਂ ਦਾ ਗੱਦੀ ਨਸ਼ੀਨ ਆ, ਉਹਦਾ ਨਾਮ ਸ਼ਾਇਦ ਦਿਵਿਆਂਬਰ ਆ, ਉਸ ਦਿਵਿਆਂਬਰ ਸਾਧੂ ਨੇ ਆਪਣੀ ਡੱਬ ਚੋਂ ਕੱਢਿਆ ਬੰਦੂਕ ਦਾ ਬੱਚਾ, ਠਾ ਠਾ ਕਰ ਦਿੱਤੀ। ਉਹ ਜਿਹੜਾ ਦੂਸਰਾ ਜਿਹਦਾ ਨਾਮ ਦਿਨੇਸ਼ ਮੁਨੀ, ਉਹ ਕਹਿੰਦਾ ਮੈਂ ਭੱਜਾ, 2 ਗੋਲੀਆਂ ਤੋਂ ਤੇ ਬਚ ਗਿਆ, ਪਰ ਤੀਜੀ ਜਿਹੜੀ ਉਹ ਮੇਰੇ ਪੇਟ 'ਚ ਲੱਗ ਗਈ, ਪੇਟ 'ਚ ਉਹਦੇ ਗੋਲੀ ਫਸੀ ਪਈ ਆ। ਹੁਣ ਡਾਕਟਰ ਕਹਿੰਦੇ ਆ ਕਿ ਇਹਦਾ ਬੀਪੀ ਹੈ ਜਿਹੜਾ ਬੜਾ ਲੋ ਆ। ਜਦੋਂ ਤੱਕ ਬੀਪੀ ਥੋੜਾ ਹਾਈ ਨਹੀਂ ਹੁੰਦਾ, ਇਹਦਾ ਆਪਰੇਟ ਕਰਨਾ ਜਿਹੜਾ ਉਹ ਵੀ ਬੜਾ ਖਤਰਾ, ਬਹੁਤ ਵੱਡਾ ਜੋਖਮ ਰੱਖਦਾ। ਹੁਣ ਗੋਲੀ ਉਹਦੇ ਪੇਟ 'ਚ ਫਸੀ ਆ, ਦੇਖੋ ਕਿਵੇਂ ਕੱਢੀ ਜਾਂਦੀ ਹੈ, ਕਦੋਂ ਕੱਢੀ ਜਾਂਦੀ ਆ। ਪਰ ਇਸ ਘਟਨਾ ਨੇ ਇੱਕ ਵਾਰੀ ਫਿਰ ਸਾਰਿਆਂ ਨੂੰ ਸਖਤੀ 'ਚ ਲਿਆ ਦਿੱਤਾ ਕਿ ਜਿਹੜੇ ਲੋਕ ਸ਼ਾਂਤੀ ਕਰਦੇ ਫਿਰਦੇ, ਉਹ ਆਪਣੇ ਮਨਾਂ ਦੇ ਵਿੱਚ ਕਿੰਨੀ ਸ਼ਾਂਤੀ ਭਰੀ ਫਿਰਦੇ ਆ। ਔਰ ਇਹੋ ਜਿਹੇ ਸਾਧਾਂ ਦੇ ਅਖਾੜੇ ਆ ਜਿਹੜੇ, ਉਹ ਤੇ ਹੁਣ ਆ ਕੁਸ਼ਤੀ ਵਾਲੇ ਖਾੜਿਆਂ ਤੋਂ ਵੀ ਵੱਧ ਭੇੜ ਵਾਲੇ ਬਣੇ ਪਏ ਕਿ ਭੋਜਨ ਖਾਣ ਲੱਗੇ ਵੀ ਲੜ ਪੈਂਦੇ ਆ। ਇਹਦਾ ਮਤਲਬ ਆ ਕਿ ਸ਼ਾਇਦ ਇਹਨਾਂ ਦਾ ਜਿਹੜਾ ਭੋਜਨ ਆ ਉਹਦੇ ਵਿੱਚ ਹੀ ਕੋਈ ਜ਼ਿਆਦਾ ਗਰਮੀ ਆ, ਕਿ ਭੋਜਨ ਛਕਣ ਤੋਂ ਪਹਿਲਾਂ ਹੀ ਗਰਮ ਹੋ ਜਾਂਦੇ। ਪਰ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ, ਉਹ ਇੱਕ ਥਾਂ ਨਹੀਂ, ਬਹੁਤ ਥਾਵਾਂ ਤੋਂ ਆਉਂਦੀਆਂ। ਇੱਥੇ ਇੱਕ ਸੱਜਣ ਦੱਸਦਾ ਪਿਆ ਸੀ, ਉਹ ਕਹਿੰਦਾ ਇਹ ਤੇ ਕਮਾਲ ਹੀ ਹੋਈ ਪਈ ਆ, ਇੱਕ ਦਿਨ ਮੰਗਣ ਵਾਲੇ ਸਾਧੂ ਦੇ ਕੋਲ ਮੈਂ ਪਿਸਤੌਲ ਵੇਖਿਆ, ਉਹ ਵੀ ਨਹੀਂ ਫਿਰਦਾ ਸੀਗਾ। ਹੁਣ ਇਹਨਾਂ ਨੇ ਅਸਲਾ ਪਤਾ ਨਹੀਂ ਕੀ ਕਰਨਾ, ਇਹਨਾਂ ਨੂੰ ਕਾਹਦਾ ਡਰ ਆ। ਪਰ ਇਸ ਲੜਾਈ ਨੇ ਬਹੁਤ ਕੁਝ ਉਜਾਗਰ ਕਰ ਦਿੱਤਾ ਕਿ ਇਹਨਾਂ ਡੇਰਿਆਂ 'ਚ ਕੀ ਕੁਝ ਚੱਲਦਾ ਫਿਰਦਾ। ਹੁਣ ਇਹਨਾਂ ਨੂੰ ਪਤਾ ਨਹੀਂ ਕਿਸੇ ਨੇ ਲਾਇਸੈਂਸ ਦਿੱਤਾ ਜਾਂ ਇਹਨਾਂ ਨੇ ਨਜਾਇਜ਼ ਹੀ ਅਸਲਾ ਰੱਖਿਆ ਹੋਇਆ। ਜੇ ਨਜਾਇਜ਼ ਰੱਖਿਆ ਤੇ ਇਹਨਾਂ ਦੀਆਂ ਮੁਸ਼ਕਾਂ ਨੂੜ ਕੇ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਆਓ ਤੁਹਾਨੂੰ ਸ਼ਾਂਤੀ ਵਾਲੀ ਜਗ੍ਹਾ ਤੇ ਘੱਲਦੇ ਆ, ਕੁਛ ਫੀਟ ਦਾ ਜਿੱਥੇ ਕਮਰਾ ਹੋਊਗਾ ਜੇਲ੍ਹ ਦਾ, ਉੱਥੇ ਨਾ ਤੁਹਾਨੂੰ ਕੋਈ ਬੁਲਾਉਣ ਵਾਲਾ, ਨਾ ਤੁਹਾਨੂੰ ਕੋਈ ਟਿਕਾਉਣ ਵਾਲਾ, ਭਗਤੀ ਕਰੀ ਚੱਲਿਓ। ਤੇ ਜੇ ਅਸਲਾ ਬਣਾ ਕੇ ਦਿੱਤਾ ਤੇ ਫਿਰ ਜਿਹਨੇ ਬਣਾ ਕੇ ਦਿੱਤਾ ਉਹਦੀਆਂ ਵੀ ਮੁਸ਼ਕਾਂ ਨੂੜਨੀਆਂ ਚਾਹੀਦੀਆਂ ਕਿ ਜਿਨ੍ਹਾਂ ਨੂੰ ਪੀ ਕੇ ਭੰਗਾ ਸੁਲਫੇ ਆਪਣੀ ਹੋਸ਼ ਹੀ ਨਹੀਂ ਰਹਿੰਦੀ, ਉਹ ਅਸਲਾ ਕਿੱਥੋਂ ਸੰਭਾਲ ਲੈਣਗੇ।
तो सब तो वड्डी गल ते पड़ताल होनी चाहिए डेरियां दे विच, सारे डेरियां च पड़ताल होनी चाहिए कि किहदे कोल की असला। अज ये हुण अपना आम बंदे नूं देखदे आ, ਉਹਨੂੰ ਕਹਿੰਦੇ ਜੇ ਤੂੰ ਅਸਲਾ ਨਵਾਂ ਬਣਾਉਣਾ ਤੇਰਾ ਡੋਪ ਟੈਸਟ ਹੋਊਗਾ, ਜੇ ਰੀਨਿਊ ਕਰਾਉਣਾ ਤੇਰਾ ਤਾਂ ਡੋਪ ਟੈਸਟ ਹੋਊਗਾ। ਇਹ ਆ ਜਿਹੜੇ ਤੁਰੇ ਫਿਰਦੇ ਇਹਨਾਂ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ, ਜਿਹੜੇ ਡੱਬਾ ਚਲਾਈ ਫਿਰਦੇ ਬੰਦੂਕ ਦੇ ਬੱਚੇ। ਜੀ 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 ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ, 3 ਸਾਲ ਪਹਿਲਾਂ ਵਿਸਾਖੀ ਮਨਾਉਣ ਗਏ ਪਰਿਵਾਰ ਦੇ ਗਾਇਬ ਹੋਣ ਬਾਰੇ ਏਜੰਸੀਆਂ ਨੂੰ ਜਸੂਸ ਹੋਣ ਦਾ ਸ਼ੱਕ, ਤੇ ਇੱਧਰ ਕਿਰਨ ਬਾਲਾ ਦੀ ਸੱਸ ਨੇ ਲਾਏ ਸੰਗੀਨ ਦੋਸ਼। देखो किरण बाला का जिहड़ा मामला है ना, वो तो हुण गां दूर तक चले गया। वो उन्हां दा परिवार है जिहड़ा पिछला, वो आपो विच दी उलझ गया। और जिहड़ी ओहदी सੱਸ है किरण बाला दी, ਉਹਨੇ ਤੇ इत्थों तक दोष लाए आ कि ये जिहड़ी किरण बाला सी ਇਹਦੇ ਸਹੁਰੇ ਨਾਲ यानी मेरे पति नाल ਇਹਦੇ ਨਜਾਇਜ਼ तालुकात सन। सो काफी एक दूजे ते इल्जाम तराशी होण डई आ। वो जिहड़ा सहुरा किरण बाला दा, वो कहंदा कि मैं ਇਹਨੂੰ बेदखल कीता, इस परिवार ਨੂੰ बेदखल कीता, इस करके मेरे ते इल्जाम लाउंदे आ। सो उन्हां दी कहानी ते काफी उलझ गई। पर दूसरे पासे एक परिवार 2015 च गायब होया सीगा, विसाखी ते गया। उस परिवार बारे हुण गल्लां उठियां ने, क्योंकि देखो ये मसला उदों ते थोड़ा जिहा दब गया। ये भी जथे दे नाल गया सी परिवार, उस तों बाद परतिया नहीं, अज तक इहदा पता नहीं लग्या। 3 साल हो गए आ। हुण एजेंसियां थोड़ियां जिहियां चुकन्नियां होईयां ने, ਉਹਨਾਂ ਨੇ ਜਿਹੜੀ ਜਾਂਚ ਪੜਤਾਲ ਕੀਤੀ ਆ ਫਿਰ ਇੱਕ ਵਾਰੀ, ਉਹ ਕਹਿੰਦੀ ਆ ਕਿ ਹੋ ਸਕਦਾ ਜਿਹੜਾ ਉਹ ਟੱਬਰ ਸੀਗਾ ਉਹ ਜਸੂਸੀ ਵਾਲਾ ਚੱਕਰ ਜਿਹੜਾ ਉਹਦੇ ਵਿੱਚ ਉਹ ਉਲਝ ਕੇ ਫਿਰ ਉਧਰ ਚਲੇ ਗਿਆ ਹੋਵੇ, ਜਾਂ ਹੋ ਸਕਦਾ ਆਇਆ ਹੀ ਉਧਰੋਂ ਹੋਵੇ। ਕਿਉਂਕਿ ਦੱਸਦੇ ਆ ਕਿ ਜਿਹੜਾ ਉਹ ਪਰਿਵਾਰ ਸੀਗਾ ਬਾਹਰੋਂ ਆ ਕੇ ਸਾਧਾਂ ਵਾਲੀ ਦੀ ਇੱਕ ਪੰਚਾਇਤ ਘਰ ਕਹਿ ਲਓ ਜਾਂ ਇੱਕ ਸਾਂਝੀ ਕੋਈ ਜਗ੍ਹਾ ਸੀ, ਉੱਥੇ ਆ ਕੇ ਬੈਠਾ ਪੜਾਅ ਕੀਤਾ। ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਡਾਕੂਮੈਂਟ ਵਾਲਾ ਕੰਮ ਸ਼ੁਰੂ ਕਰ ਦਿੱਤਾ, ਜਿੱਦਾਂ ਆਧਾਰ ਕਾਰਡ ਬਣਾਇਆ, ਫਿਰ ਵੋਟਰ ਕਾਰਡ ਬਣਾਇਆ, ਫਿਰ ਰਾਸ਼ਨ ਕਾਰਡ ਬਣਾਇਆ, ਉਸ ਤੋਂ ਬਾਅਦ ਪਾਸਪੋਰਟ ਬਣਾ ਲਏ। ਫਿਰ ਦੋਵੇਂ ਹੀ ਉਹ ਮੀਆਂ ਬੀਵੀ ਜਿਹੜੇ ਸੀਗੇ ਉਹ ਫਰੀਦਕੋਟ ਛਾਉਣੀ ਦੇ ਵਿੱਚ ਮਜ਼ਦੂਰੀ ਕਰਨ ਜਾਂਦੇ ਸੀਗੇ। ਪਰ ਨਾ ਹੀ ਉਹ ਪਰਿਵਾਰ ਕਿਸੇ ਨਾਲ ਬੋਲਦਾ ਸੀ, ਨਾ ਹੀ ਕਿਸੇ ਨਾਲ ਕੋਈ ਬਹੁਤਾ ਵਰਤਾ ਰੱਖਦਾ ਸੀ। ਤੇ ਪਿੰਡ ਵਾਲੇ ਵੀ ਕਹਿੰਦੇ ਆ ਕਿ ਉਹਨਾਂ ਦਾ ਜਿਹੜਾ ਬੋਲ ਚਾਲ ਰਹਿਣ ਸਹਿਣ ਸੀਗਾ ਜਿਹੜਾ, ਉਹ ਪੰਜਾਬੀ ਸੱਭਿਆਚਾਰ ਨਾਲ ਮੇਲ ਨਹੀਂ ਸੀ ਖਾਂਦਾ, ਜਦ ਕਿ ਉਹ ਆਪਣੇ ਆਪ ਨੂੰ ਪੰਜਾਬੀ ਪਰਿਵਾਰ ਹੀ ਦੱਸਦੇ ਸਨ। ਬਾਅਦ ਦੇ ਵਿੱਚ ਹੁਣ ਦੇਖੋ ਜਿਹੜੇ ਉਹਨਾਂ ਦੇ ਨਾਂ ਸਾਹਮਣੇ ਆਉਂਦੇ ਆ ਚਾਰੇ ਜੀਆਂ ਦੇ, ਉਹ ਵੀ ਬੜੇ ਦਿਲਚਸਪ ਹੈ। ਜਿੱਦਾਂ ਸੁਨੀਲ ਸਿੰਘ, ਸੁਨੀਤਾ ਕੌਰ, ਇੱਕ ਬੱਚੀ ਜਿਹਦਾ ਨਾਮ ਹੁਮਾ ਕੌਰ ਦੱਸਿਆ ਗਿਆ, ਯਾਨੀ ਨਾਂ ਵੀ ਬੜੇ ਅਜੀਬੋ ਗਰੀਬ ਜਿਹੇ ਆ। ਹੁਣ ਇਹਨਾਂ ਨੂੰ ਵੀ SGPC ਨੇ ਵੀਜ਼ੇ ਲਵਾ ਕੇ ਦਿੱਤੇ ਆ। ਹੁਣ ਜਿਨ੍ਹਾਂ ਦੇ ਨਾਂ ਹੀ ਦੇਖ ਲਓ, ਪਹਿਲੀ ਸੱਟੇ ਹੀ ਆਪਾਂ ਨਾਵਾਂ ਤੋਂ ਹੀ ਥੋੜਾ ਜਿਹਾ ਸ਼ੱਕੀ ਹੋ ਜਾਂਦੇ ਆ ਕਿ ਨਾਂ ਕਿਸ ਤਰ੍ਹਾਂ ਦੇ ਆ। ਸੋ ਇਹਨਾਂ ਨੂੰ ਜਥੇ ਦੇ ਵਿੱਚ ਵੀਜ਼ੇ ਲਵਾ ਕੇ ਦਿੱਤੇ ਗਏ। ਅੱਜ ਤੱਕ ਇਹਨਾਂ ਚਾਰੇ ਜੀਆਂ ਦਾ ਪਤਾ ਨਹੀਂ ਲੱਗਾ। 2 ਬੱਚੇ ਸਨ ਤੇ 2 ਆਪ ਜੀ ਆ। ਹੁਣ ਇਹਨਾਂ ਬਾਰੇ ਚਰਚਾ ਚੱਲਦੀ ਪਈ ਆ। ਚਰਚਾ ਤੇ ਇੱਕ ਹੋਰ ਮੁੰਡਾ ਜਿਹੜਾ ਉੱਥੇ ਗਾਇਬ ਹੋ ਗਿਆ ਐਤਕੀ, ਅਮਰਜੀਤ ਸਿੰਘ ਨਰੰਜਨਪੁਰੇ ਦਾ, ਉਹਦੇ ਬਾਰੇ ਵੀ ਚੱਲਦੀ ਪਈ ਆ। ਕੁਝ ਲੋਕ ਕਹਿੰਦੇ ਆ ਕਿ ਉਹ ਉੱਥੇ ਜਾਣ ਕੇ ਗਾਇਬ ਹੋਇਆ, ਕੋਈ ਉਹਦਾ ਅਟਾ ਸਟਾ ਲੱਗਾ ਹੋਇਆ ਸੀ। ਕੁਛ ਲੋਕ ਕਹਿੰਦੇ ਆ ਕਿ ਉਹਨੂੰ ਏਜੰਸੀਆਂ ਨੇ ਚੁੱਕ ਲਿਆ। ਹੁਣ ਏਜੰਸੀਆਂ ਨੇ ਜੇ ਚੁੱਕਿਆ ਤੇ ਇਹ ਵੀ ਬੜੀ ਮਾੜੀ ਗੱਲ ਆ, ਜੇ ਉਹ ਆਪ ਗਾਇਬ ਹੋਇਆ ਤੇ ਤਾਂ ਵੀ ਬੜੀ ਮਾੜੀ ਗੱਲ ਆ। ਕੁੱਲ ਮਿਲਾ ਕੇ ਅੱਜ 2-3 ਕੇਸ ਸਾਡੇ ਸਾਹਮਣੇ ਇੱਕੋ ਸੱਟੇ ਆਏ ਆ। ਇਹਨਾਂ ਨੇ SGPC ਨੂੰ ਥੋੜਾ ਜਿਹਾ ਮੇਰੇ ਖਿਆਲ ਦੇ ਨਾਲ ਚੇਤਨ ਵੀ ਕੀਤਾ, ਇਹਨਾਂ ਨੂੰ ਚਤਾਇਆ ਵੀ ਆ ਕਿ ਭਾਈ ਤੁਸੀਂ ਜਾਗ ਜਾਓ, ਤੁਸੀਂ ਸਮਝੋ। ਕੱਲ ਨੂੰ ਮੰਨ ਲਓ ਕੋਈ ਇੰਡੀਅਨ ਗਵਰਨਮੈਂਟ ਇਹੋ ਜਿਹਾ ਫੈਸਲਾ ਲੈ ਲੈਂਦੀ ਆ, ਕੋਈ ਦਿੱਕਤਾਂ ਕੋਈ ਅੜਿੱਕੇ ਪੇਸ਼ ਕਰ ਦਿੰਦੀ, ਫਿਰ ਇਹਨਾਂ ਨੇ ਕਹਿਣਾ RSS ਸਿੱਖਾਂ ਨਾਲ ਧੱਕਾ ਕਰਦੀ ਆ, ਕੇਂਦਰ ਸਰਕਾਰ ਸਿੱਖਾਂ ਦੀ ਵੈਰੀ ਆ, ਘੱਟ ਗਿਣਤੀਆਂ ਦੀ ਦੁਸ਼ਮਣ ਆ। ਯਾਨੀ ਉਹ ਹੜਾਟ ਰਾਗ ਜਿਹੜਾ ਲਾਉਣਾ, ਉਹ ਫਿਰ ਬਾਅਦ ਦੇ ਵਿੱਚ ਉਹ ਸੱਪ ਲੰਘੇ ਤੋਂ ਬਾਅਦ ਲੀਕਾ ਪੁੱਟਣ ਵਾਲਾ। ਤਾਂ ਇਹਨਾਂ ਨੂੰ ਆਪਣੇ ਪੱਧਰ ਤੇ ਥੋੜਾ ਜਿਹਾ ਆਪਣਾ ਜਿਹੜਾ ਕਾਰ ਵਿਹਾਰ ਆ ਨਾ, ਉਹਨੂੰ ਠੀਕ ਕਰਨਾ ਚਾਹੀਦਾ। SGPC ਨੂੰ ਇਹ ਸੁੱਟ ਦਿੰਦੇ ਆ, ਇਹ ਜੀ ਖੁਫੀਆ ਏਜੰਸੀਆਂ ਦੀ ਫੇਲੀਅਰ ਹੈ, ਫਲਾਣਿਆਂ ਦੀ, ਧਮਕਾਣਿਆਂ ਦੀ। ਜਿਹੜੀਆਂ ਇਹਨਾਂ 'ਚ ਆਪਣੇ 'ਚ ਕਮੀਆਂ ਨੇ ਉਹ ਦੂਰ ਕਰਨ ਦੀ ਜ਼ਰੂਰਤ ਹੈ। ਕਿਉਂਕਿ ਜਿਹੜੀ ਕਿਰਨ ਬਾਲਾ ਗਈ ਆ, ਉਹਦੀ ਸਿਫਾਰਿਸ਼ ਦਰਬਾਰ ਸਾਹਿਬ ਦੇ ਇੱਕ ਮੈਨੇਜਰ ਨੇ ਕੀਤੀ ਆ, ਤੇ ਮੈਨੇਜਰ ਵੀ ਦੱਸਦੇ ਆ ਅੱਜ ਕੱਲ ਗਾਇਬ ਆ, ਉਹ ਵੀ ਕਿਸੇ ਬਾਹਰਲੇ ਮੁਲਕ ਦੇ ਵਿੱਚ ਜਾ ਬੈਠਾ। ਜੀ 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 ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਬਹੁਤ ਹੀ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।